अस्सलाम वालेकुम जी। मैं बाबू सनफीदुर रहमान जाट ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼। ਅੱਜ ਅਸੀਂ ਮੌਜੂਦਾ ਨਿਜ਼ਾਮਪੁਰਾ ਚੇਲਿਆਂਵਾਲਾ ਦੇ ਵਿੱਚ, ਜਿੱਥੇ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਮਾਜੀ ਤੇ ਸਿਆਸੀ ਰਹਿਨੁਮਾ ਜਨਾਬ ਚੌਧਰੀ ਜਾਫਰ ਰਜ਼ਾ ਮੱਲੀ ਸਾਹਿਬ ਨਾਲ। ਅੱਜ ਅਸੀਂ ਉਹਨਾਂ ਕੋਲ ਪੁੱਛਾਂਗੇ ਕਿ ਉਹਨਾਂ ਦੀ ਯੂਨੀਅਨ ਕੌਂਸਲ ਤੇ ਖਾਸ ਤੌਰ ਤੇ ਨਿਜ਼ਾਮਪੁਰਾ ਚੇਲਿਆਂਵਾਲਾ ਦੇ ਵਿੱਚ ਕੀ ਮਸਲੇ ਮਸਾਇਲ ਨੇ, ਕਿ ਪਾਕਿਸਤਾਨ ਤਰੀਕੇ ਇਨਸਾਫ ਦੀ ਗੌਰਮੈਂਟ ਦੇ ਵਿੱਚ ਉਹਨਾਂ ਦੇ ਕਿੰਨੇ ਮਸਲੇ ਹੱਲ ਹੋਏ ਨੇ ਤੇ ਕਿਹੜੇ ਬਾਕੀ ਨੇ। अस्सलाम वालेकुम जी। वालेकुम सलाम जी। चौधरी साहब, तुसी जनरल कौंसलर हो यूनियन कौंसल 12 ਦੇ, ਤੇ ਸਾਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਸਿਆਸਤ ਦਾ ਆਗਾਜ਼ ਜਿਹੜਾ ਵਾ ਇਹ ਕਦੋਂ ਕੀਤਾ ਸੀ? मैं सियासत का आगाज़ जी 2005 तो किया। मैं पहला इलैक्शन 2005 च लड़िया सी काउंसलर का। उदों साडी ते तुहाडी यूनियन काउंसल एक ही सी, इस्लाम नगर की, निज़ामपुर चेलियां वाले की। तो उदों गैर जमाती इलैक्शन होए सी ते मैं उदों विन किया सी। ते फिर दोबारा 2015 च जदों इलैक्शन होए ने ते जमाती होए सी, लेकिन मैं आज़ाद जित के ते मैं PTI ज्वाइन की सी। ਤੁਸੀਂ ਆਪਣਾ ਸਿਆਸੀ ਸ਼ਖਸੀਅਤ ਦੇ ਨਾਲ ਸਮਾਜੀ ਸ਼ਖਸੀਅਤ ਵੀ ਹੋ, ਤੇ ਪਿੰਡ ਦੇ ਜਿਹੜੇ ਤੁਸੀਂ ਬੜੇ ਫਲਾਈ ਕੰਮ ਕਰਦੇ ਹੋ, ਗਰੀਬਾਂ ਦੀ ਇਮਦਾਦ ਕਰਦੇ ਹੋ, ਇਹ ਜੇਬ ਦੇ ਵਿੱਚੋਂ ਖਰਚ ਕਰਦੇ ਹੋ ਜਾਂ ਕੋਈ ਇਹਦੇ ਨਾਲ ਕੋਈ ਤਨਜ਼ੀਮ ਦੇ ਤਹਿਤ ਕੰਮ ਹੁੰਦੇ ਨੇ? ਸਭ ਤੋਂ ਪਹਿਲਾਂ ਤੇ ਮੇਰੇ ਤੋਂ ਵੱਡੇ ਭਾਈ ਸੀ ਜਿਹੜੇ ਕੈਪਟਨ ਸ਼ਹੀਦ ਹੋਏ ਸਨ। ਇਸੇ ਤਰ੍ਹਾਂ ਮੇਰੇ 2-3 ਕਜ਼ਨ ਨੇ ਜਿਹੜੇ ਆਰਮੀ ਸਨ ਤੇ ਉਹ ਸ਼ਹੀਦ ਹੋਏ ਸੀ। ਅਸੀਂ ਉਹਨਾਂ ਦੇ ਸ਼ੁਹਦਾ ਦੇ ਨਾਮ ਤੋਂ ਇੱਕ ਵੈਲਫੇਅਰ ਸੁਸਾਇਟੀ ਬਣਾਈ ਸੀ, ਜਿਹਦੇ ਵਿੱਚ ਮੇਰੇ ਨਨਿਆਲ ਤੇ ਮੇਰੇ ਦਦਿਆਲ ਵਾਲੇ ਸਾਰੇ ਸ਼ਾਮਲ ਨੇ। ਅਸੀਂ ਸਾਰੇ ਆਪਣੇ ਅਜ਼ੀਜ਼ ਓ ਕਾਰਬ ਜਿਹੜੇ ਮਿਲ ਕੇ ਪੈਸੇ ਇਕੱਠੇ ਕਰਨੇ ਆ, ਤੇ ਸਾਲ ਬਾਅਦ ਅਸੀਂ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਵਾ ਨਾ ਉਹ ਐਜੂਕੇਸ਼ਨ ਦੇ ਹਵਾਲੇ ਨਾਲ ਹੈ। ਨਰਸਰੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਅਸੀਂ ਜਿਹੜੇ ਬੱਚੇ ਨੇ, ਮਾੜੇ ਨੇ, ਗਰੀਬ ਨੇ, ਉਹਨਾਂ ਦੀ ਅਸੀਂ ਸਪੋਰਟ ਕਰਨੇ ਆ। ਚੌਧਰੀ ਸਾਹਿਬ, ਬਤੌਰ ਜਨਰਲ ਕੌਂਸਲਰ ਜਿਹੜਾ ਤੁਹਾਡਾ ਮੌਜੂਦਾ ਟੈਨੋਰ ਹੈ, ਇਹਦੇ ਵਿੱਚ ਜਿਹੜਾ ਤੁਸੀਂ ਆਪਣੇ ਪਿੰਡ ਵਾਲਿਆਂ ਦੇ ਕਿਹੜੇ ਅਸੀਂ ਜਿਹੜਾ ਮਸਲੇ ਮਸਾਇਲ ਜਿਹੜੇ ਹੱਲ ਕਰਵਾਏ ਨੇ? ਸਭ ਤੋਂ ਪਹਿਲਾਂ ਤਾਂ ਇਹ ਵੇ ਜੀ ਕਿ ਬੇਸਿਕਲੀ ਜਿਹੜੀ ਬੇਸਿਕ ਡੈਮੋਕ੍ਰੇਸੀ ਹੈ ਉਹ BD ਮੈਂਬਰ ਦੀ ਹੈ, ਪਿੰਡਾਂ 'ਚੋਂ ਹੈ। ਲੇਕਿਨ ਸਾਡੇ तमाम ਹੁਕਮਰਾਨਾਂ ਦਾ ਇਹ ਅਲਮੀਆ ਵੇ ਕਿ ਉਹ ਨਿਚਲੇ ਲੈਵਲ 'ਤੇ ਰਿਸੋਰਸਿਸ ਨਹੀਂ ਦਿੰਦੇ, ਫੰਡਸ ਨਹੀਂ ਦਿੰਦੇ। ਅਤੇ ਪਿਛਲੇ 3.25 ਸਾਲ ਤੋਂ ਸਾਡੇ ਪਿੰਡ ਦਾ 0% ਕੰਮ ਹੋਇਆ, ਕਿਸੇ ਕਿਸਮ ਦਾ ਕੋਈ ਕੰਮ ਨਹੀਂ ਹੋਇਆ। ਅਗਰ ਗੌਰਮੈਂਟ ਨਿਚਲੀ ਸਤ੍ਹਾ 'ਤੇ ਕਾਉਂਸਲਰਸ ਨੂੰ, ਨਾਇਬ ਨਾਜ਼ਮ ਨੂੰ ਫੰਡ ਦੇਵੇ, ਉਹ ਪਾਰਟੀਆਂ ਵਾਸਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਸਭ ਤੋਂ ਜ਼ਿਆਦਾ ਵੋਟ ਜਿਹੜੇ ਨੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਲੋਕ ਹੀ ਲੈ ਕੇ ਦੇ ਸਕਦੇ ਨੇ। ਬਰਾਦਰੀਜ਼ਮ 'ਤੇ ਲੈ ਕੇ ਦੇ ਦੇਣ ਜਾਂ ਆਪਣੀ ਕਾਰਕਰਦਗੀ 'ਤੇ। ਜਿੰਨੀ ਦੇਰ ਤੱਕ ਪਿੰਡਾਂ ਦੇ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਡਾਇਰੈਕਟ ਫੰਡਸ ਨਹੀਂ ਦਿੱਤੇ ਜਾਂਦੇ, ਪਿੰਡਾਂ ਦੇ ਮਸਲੇ ਮਸਾਇਲ ਜਿਹੜੇ ਹੱਲ ਨਹੀਂ ਹੋ ਸਕਦੇ। ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ ਕਿ ਜਿਹੜਾ ਗੁਜ਼ਸ਼ਤਾ 3-3.5 ਸਾਲ ਦੇ ਵਿੱਚ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ, ਤੇ ਕੀ ਤੁਸੀਂ ਸਮਝਦੇ ਹੋ ਇਹਦੀ ਵਜ੍ਹਾ ਇਹੀ ਹੈ ਕਿ ਜਿਹੜਾ ਮੌਜੂਦਾ ਗੌਰਮੈਂਟ ਦਾ ਕੋਈ ਵੀ ਕੈਂਡੀਡੇਟ ਇੱਥੋਂ ਮੁੰਤਖਬ ਨਹੀਂ ਹੋ ਸਕਿਆ? ਕੀ ਤੁਸੀਂ ਸਮਝਦੇ ਹੋ ਇਹਦੀ ਇਹੀ ਵਜ੍ਹਾ ਕਿ ਤੁਹਾਡੇ ਪਿੰਡ ਜਿਹੜਾ ਕੋਈ ਤਰੱਕੀਆਤੀ ਕੰਮ ਨਹੀਂ ਹੋਇਆ? ਦੇਖੋ ਜੀ, ਤਰੱਕੀਆਤੀ ਕੰਮ ਸਾਡੇ ਪਿੰਡ ਜਿਹੜੇ ਨੇ ਨਾ ਉਹ ਨੂਨ ਲੀਗ ਨੇ ਤਾਂ ਬਹੁਤ ਜ਼ਿਆਦਾ ਕਰਾਏ ਸੀ, ਲੇਕਿਨ ਸਾਡੇ ਪਿੰਡ ਦੀ ਆਵਾਮ ਨੇ ਫਿਰ ਵੀ ਨੂਨ ਲੀਗ ਨੂੰ ਛੱਡ ਕੇ ਤੇ PTI ਨੂੰ ਬਹੁਤ ਸਪੋਰਟ ਕੀਤਾ। ਠੀਕ ਹੈ ਜੀ। ਲੇਕਿਨ PTI ਨੇ ਗੁਜ਼ਸ਼ਤਾ 3.25 ਸਾਲ ਦੇ ਵਿੱਚ ਸਾਡੇ ਪਿੰਡ ਦੇ ਵਿੱਚ 0 ਕੰਮ ਕੀਤਾ ਹੈ। ਉਹ ਜਿਹੜੇ ਨੇ ਨਾ ਉਹ ਇਸ ਟਾਈਮ 'ਤੇ PTI ਗੌਰਮੈਂਟ ਨੂੰ ਬਿਲਕੁਲ ਜਿਹੜਾ ਨਾ ਉਹਦੇ ਤੋਂ ਤੰਗ ਆਏ ਪਏ ਨੇ। ਪਿਛਲੀ ਦਫਾ ਜੀ ਚੌਧਰੀ ਬਰਜੀਤ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਂ ਦੁਬਾਰਾ ਮੁੰਤਖਬ ਹੋਵਾਂਗਾ ਤੇ ਮੈਂ ਤੁਹਾਡਾ ਜਿਹੜਾ ਵਾ ਸੇਵਰੇਜ ਦਾ ਨਾਲਾ ਇਹ ਸੇਮ 'ਚ ਲੈ ਕੇ ਜਾਵਾਂਗਾ। ਲੇਕਿਨ ਉਹ ਮੁੰਤਖਬ ਤਾਂ ਹੋ ਗਏ ਨੇ, ਲੇਕਿਨ ਉਹਨਾਂ ਦੀ ਗੌਰਮੈਂਟ ਕੋਈ ਨਹੀਂ ਬਣੀ। ਸਾਡਾ ਸੇਵਰੇਜ ਦਾ ਪਾਣੀ ਜਿਹੜਾ ਵਾ ਉਹ ਸਾਡੇ ਨਹਿਰੀ ਪਾਣੀ ਦੇ ਵਿੱਚ ਰਲ ਕੇ ਫਸਲਾਂ ਨੂੰ ਜਾਂਦਾ ਵਾ, ਜਿਹਦੀ ਵਜ੍ਹਾ ਤੋਂ ਜਿਹੜਾ ਨਾ ਬਹੁਤ ਨੁਕਸਾਨ ਹੈ ਆਵਾਮ ਦਾ ਵੀ, ਅਤੇ ਇਹਦੇ ਨਾਲ ਜਿਹੜਾ ਹੈਪਾਟਾਈਟਸ ਦਾ ਵਾ ਉਹ ਵੀ ਬਹੁਤ ਜ਼ਿਆਦਾ ਮਸਲਾ ਸਾਡੇ ਪਿੰਡ ਦੇ ਵਿੱਚ ਨਾ ਉਹ ਆ ਰਿਹਾ ਵਾ। ਅਤੇ ਮਿਹਰਬਾਨੀ ਆ, ਅਸੀਂ ਤਾਂ ਗੌਰਮੈਂਟ ਨੂੰ ਜਨਾਬ ਅਪੀਲ ਕਰਾਂਗੇ ਕਿ ਸਾਡੇ ਪਿੰਡ ਦਾ ਜਿਹੜਾ ਸੇਵਰੇਜ ਦਾ ਸਿਸਟਮ ਆ ਉਹਨੂੰ ਜਲਦ ਅਜ਼ ਜਲਦ ਜਿਹੜਾ ਉਹ ਨਾਲਾ ਬਣਾ ਕੇ ਦਿੱਤਾ ਜਾਵੇ, ਤਾਂ ਕਿ ਆਵਾਮ ਜਿਹੜੀ ਆ ਇਹਨਾਂ ਦੇ ਜਿਹੜੀਆਂ ਮੁਸ਼ਕਲਾਤ ਨੇ ਇਹ ਦੂਰ ਹੋ ਸਕਣ। ਕਿ ਯੂਨੀਅਨ ਕੌਂਸਲ ਤੁਹਾਡੀ ਧਾਰੋਵਾਲ ਹੀ ਚਲੀ ਗਈ, ਤੁਸੀਂ ਕੀ ਸਮਝਦੇ ਹੋ ਕਿ ਯੂਨੀਅਨ ਕੌਂਸਲ ਦੇ ਇੱਥੋਂ ਜਿਹੜਾ ਜਾਣ ਨਾਲ ਤੁਹਾਡੇ 2 ਪਿੰਡ ਨਿਜ਼ਾਮਪੁਰਾ ਦੇਵਾ ਸਿੰਘ ਤੇ ਨਿਜ਼ਾਮਪੁਰਾ ਚੇਲਿਆਂਵਾਲਾ ਤੇ ਨਿਜ਼ਾਮਪੁਰਾ ਮੂਲਾ ਸਿੰਘ, ਇਹਨਾਂ ਦੇ ਆਵਾਮ ਨੂੰ ਉਹਦੀ ਵਜ੍ਹਾ ਤੋਂ ਕਿੰਨੀ ਕੁ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਹ ਜੀ ਪਿਛਲੇ 5 ਸਾਲ ਤੋਂ ਨਿਜ਼ਾਮਪੁਰ ਦੀ ਜਿਹੜੀ ਯੂਨੀਅਨ ਕੌਂਸਲ ਹੈ ਮਨਜ਼ੂਰਸ਼ੁਦਾ ਹੈ। ਅਜੇ ਤੱਕ ਗੌਰਮੈਂਟ ਨੇ ਯੂਨੀਅਨ ਕੌਂਸਲ ਦਾ ਦਫ਼ਤਰ ਨਹੀਂ ਬਣਾਇਆ। ਜਿਹਦਾ ਦਿਲ ਕਰਦਾ ਵੇ ਉਹ ਯੂਨੀਅਨ ਕੌਂਸਲ ਦਾ ਸਮਾਨ ਚੁੱਕ ਕੇ ਆਪਣੇ ਪਿੰਡ ਲੈ ਜਾਂਦਾ।
ਸਾਡੇ ਪਿੰਡ ਦੇਵਾ ਸਿੰਘ ਨੂੰ ਤੇ ਚੇਲਿਆਂ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਦੁਸ਼ਵਾਰੀ ਇਹ ਹੈ ਕਿ ਇਸ ਟਾਈਮ ਯੂਨੀਅਨ ਕਾਉਂਸਲ ਜਿਹੜੀ ਹੈ ਧਾਰੋ ਵਾਲੀ ਹੈ ਤੇ ਤਕਰੀਬਨ 14-15 ਕਿਲੋਮੀਟਰ ਦਾ ਸਫ਼ਰ ਹੈ। ਜਿਨ੍ਹਾਂ ਲੋਕਾਂ ਕੋਲ ਕਨਵੈਂਸ ਨਹੀਂ ਆ ਗਈ ਉਹ ਲੋਕ ਤੇ ਜ਼ਲੀਲ ਹੁੰਦੇ ਨੇ ਤੇ ਗੌਰਮੈਂਟ ਨੂੰ ਗਾਲਾਂ ਕੱਢਦੇ ਨੇ। ਹੋਰ ਉਹ ਕੀ ਕਹਿ ਸਕਦੇ, ਅੱਗੇ 82 ਹੁੰਦੀ ਸੀ ਯੂਨੀਅਨ ਕਾਉਂਸਲ, ਇੱਥੋਂ 4 ਕਿਲੋਮੀਟਰ ਦੂਰ ਸੀ, ਲੋਕ ਜਾਂਦੇ ਸੀ ਆਸਾਨੀ ਨਾਲ ਰਕਸ਼ੇ 'ਤੇ ਬਹਿ ਕੇ, ਅਗਰ ਕਿ ਕੋਈ ਸ਼ਹਿਰ ਗਿਆ ਵਾ ਤਾਂ ਜਾਂਦਿਆਂ ਆਪਣਾ ਕੰਮ ਕਰਾ ਲਿਆ। ਹਾਂਜੀ, ਤੇ ਧਾਰੋ ਵਾਲੀ ਦੀ ਵਜ੍ਹਾ ਤੋਂ ਬਹੁਤ ਮੁਸ਼ਕਲਾਤ ਨੇ ਤੇ ਸਾਡੀ ਅਪੀਲ ਹੈ ਗੌਰਮੈਂਟ ਨੂੰ ਕਿ ਸਾਡੀ 38 ਚੱਕ ਦੀ ਯੂਨੀਅਨ ਕਾਉਂਸਲ ਜਿਹੜੀ ਹੈ ਉਹ ਵਾਪਸ ਚੱਕ 38 ਦੇ ਵਿੱਚ ਲਿਆਂਦੀ ਜਾਵੇ ਤੇ ਉਹਦੀ ਬਿਲਡਿੰਗ ਬਣਾਈ ਜਾਵੇ। ਰਸਤਾ ਇਲੈਕਸ਼ਨ ਦੇ ਕਰੀਬ ਜਿਹੜਾ ਚੌਧਰੀ ਬਲਜੀਤ ਸਤਾਰ ਨੇ ਤੁਹਾਡੇ ਪਿੰਡ ਦੇ ਵਿੱਚ ਸੂਈ ਗੈਸ ਦਾ ਜਿਹੜਾ ਮਨਸੂਬੇ ਦਾ ਇਫਤਤਾਹ ਕੀਤਾ ਸੀ ਤੇ ਤਕਰੀਬਨ ਹੁਣ 3.25 ਸਾਲ ਹੋ ਚੁੱਕੇ ਨੇ। ਤੁਹਾਡੇ ਪਿੰਡ ਦੇ ਵਿੱਚ ਗੈਸ ਜਿਹੜੀ ਹੈ ਮੁਕੰਮਲ ਜਿਹੜੀ ਹੈ ਚਾਲੂ ਹੋ ਗਈ ਹੈ ਕਿ ਜਾਂ ਹਜੇ ਵੀ ਜਿਹੜਾ ਨਾ ਕੋਈ ਤੁਹਾਡੇ ਪਿੰਡ ਦੇ ਵਿੱਚ ਗੈਸ ਦੇ ਜਿਹੜੇ ਕੰਮ ਬਾਕੀ ਨੇ? ਗੈਸ ਜੀ ਜਦੋਂ ਚੌਧਰੀ ਬਲਜੀਤ ਸਾਹਿਬ ਨੇ ਸਾਡੇ ਪਿੰਡ ਗੈਸ ਲਵਾਈ ਹੈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਗਲਤੀ ਇਹ ਹੋਈ ਸੀ ਕਿ ਉਹਨਾਂ ਸਾਡੇ ਪਿੰਡ ਨੂੰ ਜਿਹੜੇ ਕੋਟੇ ਵਾਲੇ ਮੀਟਰ ਸਨ ਉਹ ਇਸ਼ੂ ਨਹੀਂ ਕਰਵਾ ਸਕੇ। ਇਸ 2018 ਇਲੈਕਸ਼ਨ ਦੇ ਵਿੱਚ ਚੌਧਰੀ ਬਲਜੀਤ ਸਾਹਿਬ ਦੇ ਹਾਰਨ ਦਾ ਜਿਹੜਾ ਉਹ ਗੱਲ ਹੀ ਇਹੋ ਹੀ ਬਣੀ ਸੀ ਕਿ ਜਿਹੜੇ ਸਾਡੇ ਪਿੰਡ ਦੇ ਵਿੱਚ ਉਹ ਗੈਸ ਦੇ ਮੀਟਰ ਨਹੀਂ ਸੀ ਲਵਾ ਸਕੇ। ਉਸ ਤੋਂ ਬਾਅਦ ਲੋਕਾਂ ਨੇ 35-35 ਹਜ਼ਾਰ ਦੇ ਕੇ ਮੀਟਰ ਲਵਾਏ ਨੇ ਤੇ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਪਿਛਲੇ 3 ਸਾਲ ਤੋਂ ਮੁਕੰਮਲ ਸੀ ਉਹ ਹੁਣ ਵੀ 6-6 ਮਹੀਨੇ ਸਾਲ ਹੋ ਗਿਆ ਉਹਨਾਂ ਨੇ ਆਪਣੇ ਡਿਮਾਂਡ ਨੋਟਿਸ ਜਮ੍ਹਾਂ ਕਰਾਏ ਨੇ, ਲੇਕਿਨ ਮਹਿਕਮੇ ਵਾਲੇ ਜਿਹੜੇ ਨੇ ਉਹ ਗੈਸ ਦੇ ਮੀਟਰ ਨਹੀਂ ਲਾ ਰਹੇ। ਗੁਜ਼ਸ਼ਤਾ ਇਲੈਕਸ਼ਨ ਦੇ ਵਿੱਚ ਤੁਸੀਂ ਤਾਰਕ ਮਹਿਮੂਦ ਬਾਜਵਾ ਸਾਹਿਬ ਨੂੰ ਸਪੋਰਟ ਕੀਤਾ ਸੀ। ਉਸੇ ਗਰੁੱਪ ਦਾ ਜਿਹੜੇ ਆਪਣਾ ਮਲਕ ਤਾਹਿਰ ਸਾਹਿਬ ਜਿਹੜੇ ਨੇ ਜ਼ਿਲ੍ਹੇ ਚੇਅਰਮੈਨ ਵੀ ਨੇ, ਇਹ ਯੂਨੀਅਨ ਕੌਂਸਲ ਦਾ ਜਿਹੜਾ ਤੁਸੀਂ ਮਸਲਾ ਵਾ ਇਹ ਉਹਨਾਂ ਦੇ ਥਰੂ ਤੁਸੀਂ ਇਹ ਹੱਲ ਕਿਉਂ ਨਹੀਂ ਕਰਵਾ ਸਕੇ? ਤੇ ਚੇਅਰਮੈਨ ਦੇ ਅੱਗੇ ਭਾਈ ਕਾਉਂਸਲਰ ਦਾ ਕੋਈ ਵਸ ਨਹੀਂ ਹੁੰਦਾ। ਚੇਅਰਮੈਨ ਸਪੋਰਟ ਕਰਦਾ ਸੀ ਜ਼ਿਲ੍ਹੇ ਨਾਜ਼ਮ ਨੂੰ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਫਿਰ 2018 ਇਲੈਕਸ਼ਨ ਹੋਇਆ ਵੇ, ਬਾਅਦ ਦੇ ਵਿੱਚ ਪੀਟੀਆਈ ਗੌਰਮੈਂਟ ਨੇ ਆਣ ਕੇ ਬਲਦਿਆਤੀ ਨੁਮਾਇੰਦੇ ਨੂੰ ਵੈਸੇ ਹੀ ਅਦਾਰੇ ਖ਼ਤਮ ਕਰ ਦਿੱਤੇ ਸੀ। ਨਾ ਸਾਡਾ ਕੋਈ ਬਸ ਚੱਲਿਆ, ਨਾ ਸਾਡੀ ਕਿਸੇ ਨੇ ਕੋਈ ਗੱਲ ਸੁਣੀ। ਤੁਹਾਡੇ ਪਿੰਡ ਦੇ ਆਪਣਾ ਜਿਹੜੇ ਐਸੇ ਕਿਹੜੇ ਕੰਮ ਨੇ ਕਿ ਜਿਹੜੇ ਤੁਸੀਂ ਸਮਝਦੇ ਹੋ ਨੇ ਕਿ ਬਹੁਤ ਜ਼ਰੂਰੀ ਨੇ? ਸਭ ਤੋਂ ਪਹਿਲਾ ਕੰਮ ਤੇ ਸਾਡਾ ਸੀਵਰੇਜ ਦਾ ਜੀ। ਸਾਡੇ ਪਿੰਡ ਜਿਹੜਾ ਸੀਵਰੇਜ ਦਾ ਸਿਸਟਮ ਉਹ ਨਾਲਾ ਬਣ ਕੇ ਸੇਮ 'ਚ ਜਾਣਾ ਚਾਹੀਦਾ। ਦੂਸਰਾ ਕੰਮ ਜਿਹੜਾ ਵਾ ਉਹ ਬੱਚਿਆਂ ਦੀ ਬੇਰੁਜ਼ਗਾਰੀ ਦਾ ਵਾ। ਸਾਡੀਆਂ ਜਿਹੜੀਆਂ ਵੀ ਕੋਈ ਡਿਸਟ੍ਰਿਕਟ ਨਨਕਾਣੇ ਦੀਆਂ ਸਾਡੇ ਇਲਾਕੇ ਦੀਆਂ ਦਰਜਾ ਚਹਾਰਮ ਦੀਆਂ ਸੀਟਾਂ ਹੁੰਦੀਆਂ ਨੇ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ। ਬੱਚੇ ਦਰਖਾਸਤਾਂ ਦੇ ਕੇ ਤੇ ਘਰ ਬਹਿ ਜਾਂਦੇ ਨੇ, ਉਹਨਾਂ ਨੂੰ ਨਾ ਕੋਈ ਟੈਸਟ ਵਾਸਤੇ ਸੱਦਦਾ, ਨਾ ਕੋਈ ਇੰਟਰਵਿਊ ਵਾਸਤੇ ਸੱਦਦਾ। ਪਤਾ ਲੱਗ ਜਾਂਦਾ ਜੀ ਕਿ ਫਲਾਣਾ MNA ਸੀਟਾਂ ਲੈ ਗਿਆ, ਫਲਾਣਾ MPA ਸੀਟਾਂ ਲੈ ਗਿਆ। ਇਹ ਚੀਜ਼ ਖਤਮ ਹੋਣੀ ਚਾਹੀਦੀ ਆ। ਬੱਚਿਆਂ ਦੀ ਜਿਹੜੀ ਆ ਰੋਜ਼ਗਾਰ ਵਾ ਉਹ ਮੈਰਿਟ ਤੇ ਹੋਣੀ ਚਾਹੀਦੀ ਆ। ਜਿਹੜੇ ਬੱਚੇ ਦਾ ਹੱਕ ਵਾ ਉਹਨੂੰ ਮਿਲਣਾ ਚਾਹੀਦਾ। PTI ਦੇ ਜਿਹੜੇ ਮੌਜੂਦਾ 3 ਸਾਲ ਦੀ ਜਿਹੜੀ ਗੌਰਮੈਂਟ ਨੇ, ਕੀ ਤੁਸੀਂ ਇਹ ਤੋਂ ਮੁਤਮਿਨ ਹੋ ਕਿ ਇਹ ਜਿਹੜੀ ਗੌਰਮੈਂਟ ਆਵਾਮ ਨੂੰ ਜਿਹੜਾ ਵਾ ਸਹੂਲੀਅਤ ਫਰਾਹਮ ਕਰ ਸਕੀ ਹੈ ਕਿ ਇਹ ਵੀ ਸਾਬਕਾ ਗੌਰਮੈਂਟ ਦੀ ਤਰ੍ਹਾਂ ਜਿਹੜਾ ਵਾ ਸਿਰਫ ਦਾਅਵਿਆਂ ਦੇ ਉੱਤੇ ਹੀ? ਇਮਰਾਨ ਖਾਨ ਨੇ 2018 ਵਾਲਾ ਜਿਹੜਾ ਇਲੈਕਸ਼ਨ ਲੜਿਆ ਨਾ, ਜਿਸ ਤਰ੍ਹਾਂ ਪਹਿਲੇ ਹੁਕਮਰਾਨ ਸੀ ਰਵਾਇਤੀ ਬੰਦਿਆਂ ਨਾਲ ਇਲੈਕਸ਼ਨ ਲੜਦੇ ਸੀ, ਇਮਰਾਨ ਖਾਨ ਨੇ ਵੀ ਉਹ ਗਲਤੀ ਕੀਤੀ, ਰਵਾਇਤੀ ਬੰਦਿਆਂ ਦੇ ਨਾਲ ਇਲੈਕਸ਼ਨ ਲੜਿਆ। ਉਹ ਬੰਦੇ ਇਹਨੂੰ ਬਲੈਕਮੇਲ ਕਰਦੇ ਨੇ, ਕੰਮ ਨਹੀਂ ਚੱਲਣ ਦਿੰਦੇ, ਸਿਸਟਮ ਨਹੀਂ ਚੱਲਣ ਦਿੰਦੇ। ਜਿੰਨੀ ਦੇਰ ਤੱਕ ਇਮਰਾਨ ਖਾਨ ਅੱਛੇ ਬੰਦਿਆਂ ਨੂੰ ਮੈਰਿਟ ਤੇ ਅੱਗੇ ਨਹੀਂ ਲੈ ਕੇ ਆਵੇਗਾ, ਬੇਸ਼ੱਕ MNA ਵਾਸਤੇ ਹੋਣ, ਬੇਸ਼ੱਕ MPA ਵਾਸਤੇ ਹੋਣ, ਇੱਥੇ ਹਰ MNA MPA ਜਿਹੜਾ ਵਾ 4-4 ਕਰੋੜ ਰੁਪਇਆ ਖਰਚ ਕਰਕੇ ਆਉਂਦਾ। ਜਦੋਂ ਉਹ ਜਿੱਤ ਜਾਂਦਾ ਪਹਿਲਾਂ ਆਪਣੇ ਅਖਰਾਜਾਤ ਪੂਰੇ ਕਰਦਾ, ਆਵਾਮ ਦੀ ਬਾਤ ਦੇ ਵਿੱਚ ਸੋਚਦਾ। ਤੇ ਜਿੰਨੇ ਆਪਣੇ ਪੇਟ ਦਾ ਸੋਚਣਾ ਉਹਨੇ ਆਵਾਮ ਦਾ ਕੁਝ ਨਹੀਂ ਕਰਨਾ। ਅਗਰ ਇਮਰਾਨ ਖਾਨ ਉਹਨਾਂ ਹੀ ਰਵਾਇਤੀ ਲੋਕਾਂ ਦੇ ਨਾਲ ਚੱਲੇਗਾ ਤੇ ਭਾਈ ਇਹ ਇਮਰਾਨ ਖਾਨ ਕਾਮਯਾਬ ਨਹੀਂ ਹੋ ਸਕਦਾ ਤੇ ਨਾ ਹੀ ਇਹਨੂੰ ਇੰਨਾ ਕਰਪਟ MNA MPAs ਨੇ ਇਹਨਾਂ ਨੂੰ ਜਿਹੜਾ ਉਹ ਕਾਮਯਾਬ ਹੋਣ ਦੇਣਾ। ਤੁਸੀਂ ਤਾਰਕ ਬਾਜਵਾ ਗਰੁੱਪ ਦੇ ਆਪਣਾ ਸੀਨੀਅਰ ਰਹਿਨੁਮਾ ਹੋ, ਤੁਸੀਂ ਕੀ ਸਮਝਦੇ ਹੋ ਕਿ ਪੂਰੇ ਹਲਕੇ ਦੇ ਵਿੱਚ ਮੁਖਤਲਿਫ ਯੂਨੀਅਨ ਕੌਂਸਲਾਂ ਸੀ ਜਿਨ੍ਹਾਂ ਦੇ ਆਪਣਾ ਚੇਅਰਮੈਨ ਵੀ ਜਿਹੜੇ ਤਾਰਕ ਬਾਜਵਾ ਦੇ ਨਾਲ ਸੀ, ਜਨਰਲ ਕੌਂਸਲਰ ਤੱਕ ਨਾਲ ਸੀ, ਤੇ ਕੀ ਸਮਝਦੇ ਹੋ ਕਿ ਤਾਰਕ ਮਹਿਮੂਦ ਬਾਜਵਾ ਦੀ ਜਿਹੜੀ ਸ਼ਿਕਸਤ ਦੀ ਕੀ ਵਜ੍ਹਾ ਬਣੀ? ਦੇਖੋ ਜੀ, ਮੈਂ ਤਾਂ ਸਮਝਦਾ ਵਾਂ ਵੀ ਚੌਧਰੀ ਤਾਰਕ ਮਹਿਮੂਦ ਬਾਜਵਾ ਸਾਹਿਬ ਨੂੰ ਸ਼ਿਕਸਤ ਕੋਈ ਨਹੀਂ ਹੋਈ, ਠੀਕ ਹੈ ਜੀ। ਉਹ ਮਾਸ਼ਾਅੱਲਾ ਜਿੱਤੇ ਨੇ, ਉਹਨਾਂ 70,000 ਵੋਟ ਲਏ। ਇਹ ਤਾਂ ਸਿਰਫ ਉਹਨਾਂ ਦੇ ਖਿਲਾਫ ਜਿਹੜੀ ਪਲੈਨਿੰਗ ਹੈ ਉਹ ਕਰਕੇ ਤੇ ਦੂਸਰਿਆਂ ਨੂੰ ਜਿਤਾਇਆ ਗਿਆ। ਤੇ ਇਨਸ਼ਾ ਅੱਲਾਹ ਤਾਲਾ ਅਗਲਾ ਇਲੈਕਸ਼ਨ ਜਿਹੜਾ ਵਾ ਉਹ ਬਾਜਵਾ ਸਾਹਿਬ ਦਾ ਹੋਏਗਾ ਤੇ ਬਾਜਵਾ ਸਾਹਿਬ ਨੂੰ ਆਵਾਮ ਚਾਹੁੰਦੀ ਹੈ। ਬਾਜਵਾ ਸਾਹਿਬ ਅੱਛੇ ਬੰਦੇ ਨੇ, ਇਖਲਾਕ ਦੇ ਬਹੁਤ ਅੱਛੇ ਨੇ ਔਰ ਕੰਮ ਬਹੁਤ ਜ਼ਿਆਦਾ ਕਰਾਉਂਦੇ ਨੇ ਆਵਾਮ ਦਾ। ਉਹਨਾਂ ਨੂੰ ਪੱਲਿਓਂ ਜੇਬ 'ਚੋਂ ਵੀ ਪੈਸੇ ਲਾ ਕੇ ਕੰਮ ਕਰਾਉਣਾ ਪਵੇ ਤੇ ਆਵਾਮ ਦਾ ਕੰਮ ਕਰਾਉਂਦੇ ਨੇ। ਮਹਿਮੂਦ ਬਾਜਵਾ ਨੇ ਉਹ ਪਾਕਿਸਤਾਨ ਤਰੀਕੇ ਇਨਸਾਫ ਦੇ ਵਿੱਚ ਸ਼ਮੂਲੀਅਤ ਦੀ ਪਲੈਨਿੰਗ ਕਰ ਰਹੇ ਨੇ,
ਕਿ ਤੁਸੀਂ ਸਮਝਦੇ ਹੋ ਕਿ ਅਗਰ ਤਾਰਕ ਮਹਿਮੂਦ ਬਾਜਵਾ ਅਗਰ ਤਹਿਰੀਕ ਇਨਸਾਫ ਦੇ ਵਿੱਚ ਸ਼ਮੂਲੀਅਤ ਅਖਤਿਆਰ ਕਰ ਲੈਂਦੇ ਨੇ ਤੇ ਕੀ ਉਹ ਜਿਹੜਾ ਆਉਣ ਵਾਲਾ 2023 ਦਾ ਇਲੈਕਸ਼ਨ ਜਿਹੜਾ ਉਹ ਵਿਨ ਕਰ ਜਾਣਗੇ? ਬਿਲਕੁਲ ਜੀ, ਇਨਸ਼ਾਅੱਲਾ ਤਾਲਾ ਅਗਰ ਤਾਰਕ ਬਾਜਵਾ ਸਾਹਿਬ ਪੀਟੀਆਈ ਜੁਆਇਨ ਕਰਦੇ ਨੇ ਔਰ ਉਹਨਾਂ ਨੂੰ ਪੀਟੀਆਈ ਟਿਕਟ ਦਿੰਦੀ ਹੈ ਤੇ ਬਾਜਵਾ ਸਾਹਿਬ ਨੂੰ ਕੋਈ ਬੰਦਾ ਨਹੀਂ ਹਰਾ ਸਕਦਾ। ਔਰ ਸਾਡੇ ਹਲਕੇ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਜਵਾ ਸਾਹਿਬ ਦੀ, ਕਿਉਂਕਿ ਬਾਜਵਾ ਸਾਹਿਬ ਹਰ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਨੇ ਔਰ ਖ਼ਾਸ ਕਰ ਤਾਮੀਰਾਤੀ ਕੰਮ ਜਿਹੜੇ ਨੇ ਆਵਾਮ ਦੇ ਉਹ ਬਹੁਤ ਅੱਛੇ ਤੇ ਖਲੂਸ ਦੇ ਨਾਲ ਕਰਦੇ ਨੇ। ਜੀ ਬਹੁਤ ਸ਼ੁਕਰੀਆ ਚੌਧਰੀ ਜਾਫਰ ਰਜ਼ਾ ਮੱਲੀ ਸਾਹਿਬ, ਤੇ ਤੁਸੀਂ ਆਪਣਾ ਸੁਣੀਆਂ ਉਹਨਾਂ ਦੀ ਦਿਲ ਦੀਆਂ ਗੱਲਾਂ ਤੇ ਉਹਨਾਂ ਦਾ ਆਪਣੇ ਸਿਆਸੀ ਕੈਰੀਅਰ ਦੇ ਤਜਰਬਾਤ ਜਿਹੜੇ ਉਹਨੇ ਪੰਜਾਬੀ ਨਿਊਜ਼ ਨਾਲ ਸ਼ੇਅਰ ਕੀਤੇ ਨੇ। ਤੇ ਬਾਊ ਸਨਫੀਦੁਰ ਰਹਿਮਾਨ ਨੂੰ ਅਗਲੀ ਨਵੀਂ ਆਉਣ ਵਾਲੀ ਵੀਡੀਓ ਤੱਕ ਇਜਾਜ਼ਤ ਦਿਓ। ਅਗਰ ਤੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਪੰਜਾਬੀ ਨਿਊਜ਼ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਉੱਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਸਾਡੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ। ਅੱਲਾ ਹਾਫਿਜ਼।